ਜੋ ਕੁਛ ਦੇਖਿਆ ਤੇ ਛੱਡ ਕੇ ਆਏ ਆ ਉਹ ਅੱਖਾਂ ਦੇ ਸਾਹਮਣੇ ਹੋ ਰਹੀਆਂ। ਮੇਰੀਆਂ ਅੱਖਾਂ ਬੰਨ੍ਹ ਦਿਓ ਤੁਸੀਂ, ਮੇਰੀਆਂ ਅੱਖਾਂ ਤੇ ਮੈਨੂੰ ਮੋਟਰ 'ਚ ਆ ਜਿਓ ਵਾਗਿਓ ਜਾਂ ਰਾਜ ਅੰਮ੍ਰਿਤਸਰ ਆਉਂਦਾ ਹੈ ਜੀ, ਤਰਨਤਾਰਨ ਆਉਂਦਾ, ਗਾੜੀ ਪਟਾਰੀ ਆਉਂਦੀ, ਗਾੜੀ ਸਾਡਾ ਅੱਡਾ ਹੈਗਾ ਸੁਭਾਨਪੁਰ, ਸ਼ੇਰੂਵਾਲ, ਤਲਵੰਡੀ, ਹੁਸਿਆਰ, ਤਲਵਾੜਾ, ਖਾਨਗਾ ਤਲਵਾੜਾ, ਦਬੂੜੀ, ਬਨੋਵਾਲ, ਹਬੀਬਵਾਲ, ਜਗਾਵਾਂ, ਪੱਕੂਵਾਲ, ਮਿਰਜ਼ਾਪੁਰ, ਹਬਸਪੁਰ, ਦਹੂਦਪੁਰ, ਲੱਖਣ ਕੀ, ਨਿਹਾਲਗੜ੍ਹ, ਜੱਗਾਂ, ਮੋਦੋਵਾਲ, ਕੁਦੋਵਾਲ, ਰਮੀਦੀ, ਤਿਆਲਪੁਰ, ਧੀਰਪੁਰ, ਮਾਣਾ, ਤਲਵੰਡੀ, ਉੱਥੇ ਹਰ ਇੱਕ ਦੀ ਧੀ ਭੈਣ ਨੂੰ ਚੂੜਾ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਮੁਸਲਮਾਨ, ਸਾਰੇ ਇੱਕ ਨਿਗਾਹ ਨਾਲ ਦੇਖਦੇ ਵੀ ਇੱਜ਼ਤ ਸਾਰਿਆਂ ਦੀ ਸਾਂਝੀ ਹੈ। ਸ਼ਰਮ ਹੈ ਸੀ, ਸ਼ਰਮ ਹਜ਼ਾਰ ਰੱਜ ਕੇ ਸੀ, ਸਾਰਿਆਂ ਦੀ ਇੱਜ਼ਤ ਸਾਂਝੀ ਸੀ, ਸਾਰਿਆਂ ਫਿਰਕਿਆਂ ਦੀ ਇੱਜ਼ਤ ਸਾਂਝੀ ਸੀ। 3.5 ਲੱਖ ਦਾ ਸਾਡਾ ਕਾਫਲਾ ਸੀਗਾ ਤੇ ਸਾਨੂੰ ਕਿਸੇ ਨੇ ਨਹੀਂ ਛੇੜਿਆ। ਅਸੀਂ ਅਮਨ ਨਾਲ ਆਏ ਆ, ਸਾਨੂੰ ਰੋੜਿਆ ਪਾਣੀ ਨੇ, ਰੋੜਿਆ ਬਿਆਸਾ ਦਰਿਆ ਨੇ, ਰੋੜਿਆ ਸਾਨੂੰ, ਹਾਂ। ਹੋਰ ਸਾਨੂੰ ਸਿੱਖ ਭਰਾ ਜੀ ਨੇ ਸਾਨੂੰ ਕੁਝ ਨਹੀਂ ਕਿਹਾ। ਲਾਂਬੇ ਲੜਾਈਆਂ ਲੜੀਆਂ ਹੁੰਦੀਆਂ ਹੋਣਗੀਆਂ, ਅਸੀਂ ਸੁਣਦੇ ਰਹਿੰਦੇ। ਇਹਨਾਂ ਅੱਖਾਂ ਨਾਲ ਦੇਖਿਆ, ਇਹਨਾਂ ਅੱਖਾਂ ਨਾਲ ਵੀ ਗੱਡੇ ਦਿਨ ਚੜ੍ਹ ਗਿਆ ਨਾ, ਗੱਡੇ ਦੇ ਉੱਤੇ ਜਿਤਾਇਆ, ਟੱਬਰ ਉੱਤੇ ਆ ਤੇ ਸਣੇ ਟੱਗਿਆਂ ਪਲਟੀਆਂ ਖਾਂਦੇ ਆਉਂਦੇ ਤੇ ਚੀਕਾਂ ਨਾਰੇ ਪੈਂਦੇ, ਰੋੜੇ ਆਉਂਦੇ ਆ। ਬਸ ਉਹ ਅਜਾਬ ਆਇਆ। ਅੱਲਾ ਮਾਫੀਆਂ ਦੇ ਹੜ ਦੀ ਵਜ੍ਹਾ ਤੋਂ ਜੀ ਮੇਰੀ ਇੱਕ ਦਾਦੀ ਰੁੜੀ ਆ। ਤੁਹਾਡੀ ਆਪਣੀ ਦਾਦੀ? ਹਾਂ, ਮੇਰੀ ਖਾਸ, ਮੇਰੀ ਆਪਣੀ। ਇੱਕ ਮੇਰਾ ਚਾਚਾ ਰੁੜਿਆ, 2 ਮਾਸੀਆਂ ਦੇ ਪੁੱਤ ਸੀ, ਇੱਕ ਧੀ ਦਾ ਮਾਮਾ ਵੀ ਗਫੂਰ। 8 ਦਿਨ ਬਾਰਿਸ਼ ਪੈਂਦੀ ਰਹੀ, ਆ ਸਾਡੇ ਹੱਥ ਪੈਰ ਚਿੱਟੇ ਹੋ ਗਏ, ਫੁੱਟ ਗਿਆ ਪੈਰ ਵੀ। ਕੱਪੜੇ ਜਿਹੜੇ ਸੀਗੇ ਸਾਡੇ ਕੋਲ ਤੰਬੂ ਲਾਏ, ਖੇਸ ਚਤਾਈਆਂ, ਉਹ ਵੀ ਭਿੱਜ ਭੁੱਜ ਗਏ ਚੋਂਦੇ ਸੀ, ਨਾ ਕਿਸੇ ਕੋ ਮੰਜੀ ਸੀ ਨਾ ਲੈਣਾ ਸੀ। ਤੇ ਤਕਲੀਫ ਐਦਾਂ ਬਥੇਰੀਆਂ ਸੁਣੀਆਂ, ਯਾਨੀ ਮੁਰਦੇ ਵੀ ਮਰੇ, ਉਹਨਾਂ ਦੇ ਉੱਤੋਂ ਦੀ ਲੰਘਦੇ ਰਹੇ ਅਸੀਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਦੋਵਾਂ ਪੰਜਾਬਾਂ ਦੀਆਂ ਸਾਂਝਾਂ ਜਿਹੜੀਆਂ ਹੈ ਉਹ ਅਸੀਂ ਇਕੱਠੇ ਕਰਦੇ ਹਾਂ। ਔਰ ਇਸ ਵੇਲੇ ਇਹਨਾਂ ਹੀ ਸਾਂਝਾਂ ਨੂੰ ਲੈ ਕਰਕੇ ਅਸੀਂ ਬੈਠੇ ਹਾਂ ਲਾਇਲਪੁਰ ਦੇ ਇੱਕ ਪਿੰਡ ਦੇ ਵਿੱਚ। ਸੁਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਅੱਲਾ ਦੀ ਮਿਹਰਬਾਨੀ, ਤਬੀਅਤ ਸਿਹਤ? ਸ਼ੁਕਰ ਅੱਲਾ ਦਾ। ਬਜ਼ੁਰਗੋ ਨਾਂ ਕੀ ਤੁਹਾਡਾ? ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮੀਰਾ ਬਖਸ਼। ਮੀਰਾ ਬਖਸ਼। ਜੀ ਹਾਂ। ਦਾਦਾ ਜੀ ਦਾ ਨਾਮ ਯਾਦ? ਹਾਂ, ਗੁਲਾਮ ਪੀਰ। ਗੁਲਾਮ ਪੀਰ। ਦਾਦੇ ਦਾ ਪੜਦਾਦੇ ਦਾ ਨਾਮ ਵੀ ਮਲੰਗ ਖਾਂ। ਅੱਛਾ। ਤੇ ਬਜ਼ੁਰਗੋ ਤੁਸੀਂ ਇਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਨਹੀਂ ਜੀ, ਉਧਰੋਂ ਆਏ ਆ। ਉਧਰੋਂ ਆਏ? ਮਾਜਰ ਹੋ ਗਿਆ। ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ? ਇਹ ਨਾਂ ਤਾਂ ਸਲਾਮਾਬਾਦ ਆ, ਤੇ ਆਮ ਵੱਜਦਾ ਹੈਗਾ 102 ਮਿਰਜ਼ੇ ਵਾਲਾ। ਮਿਰਜ਼ੇ ਵਾਲਾ। ਹਾਂਜੀ। ਹੁਣ ਇਹਨੂੰ ਇਸਲਾਮਾਬਾਦ ਕਹਿੰਦੇ? ਇਸਲਾਮਪੁਰਾ। ਕਾਗਜ਼ਾਂ ਸਲਾਮਪੁਰਾ ਤੇ ਆਮ ਮਸ਼ਹੂਰ 102 ਮਿਰਜ਼ੇ ਵਾਲਾ। ਮਿਰਜ਼ੇ ਵਾਲਾ। ਆ ਮਿਰਜ਼ੇ ਵਾਲੇ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ? ਲਾਗੇ ਪਿੰਡ ਮੈਂ ਹੁਣ ਤੁਹਾਨੂੰ ਬਣਾਵਾਂ। ਹਾਂਜੀ ਹਾਂਜੀ, ਗਣਾਓ। ਸ਼੍ਰੀ ਤਰਨਮਾ ਕੰਗਾ, ਰੁੜਕਾ, 98 ਰੁੜਕਾ, 100 ਚੱਕ ਜੱਜ ਵਾਲਾ, ਤੇ ਜਮਸ਼ੇਰ, ਤੇ ਲਾਗੇ ਬੰਗੇ ਜੌੜਾ ਬੰਗੇ। ਤੁਸੀਂ ਨਹੀਂ ਬੋਲਣਾ, ਇੱਕ ਮਿੰਟ। ਪੌ ਲਿਆਣੀ ਜੜਿਆਲਾ। ਹਾਂ। ਇਹ ਸਿੱਖ ਉਦੋਂ ਆ ਕੇ ਇੱਥੇ ਵਸੇ ਸੀ, ਉਹਨਾਂ ਦੇ ਪਿੰਡ ਵਸੇ ਸੀ, ਉਹਨਾਂ ਦੀ ਜਾਇਦਾਦ ਸੀ, ਬਣਾਈ ਮਰਬਿਆਂ ਦੇ ਮਾਲਕ ਸੀ। ਤੇ ਸਭਰਾਵਾਂ, ਮੋਤੀ ਸਿੰਘ ਵਾਲਾ ਹੈ ਜੀ, ਤੇ ਆਪਣਾ 4 ਚੱਕ, 6 ਚੱਕ, 7 ਚੱਕ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਉੱਥੇ ਦਾ ਪਿੰਡ ਸੀਗਾ ਜਿੱਥੇ ਤੁਹਾਡਾ ਜਨਮ ਹੋਇਆ, ਉਹਦਾ ਪਿੰਡ ਦਾ ਕੀ ਨਾਂ? ਖਾਨਪੁਰ। ਜੀ ਹਾਂ, ਖਾਨਪੁਰ ਤੇ ਬੰਮਵਾਲ ਇੱਕ ਵੱਜਦਾ ਸੀ। ਅੱਛਾ। ਤੇ ਖਾਨਪੁਰ ਤਹਿਸੀਲ ਕਿਹੜੀ ਪੈਂਦੀ ਸੀ? ਭਲੱਥਣ। ਤਹਿਸੀਲ ਵੀ ਭਲੱਥਾਂ, ਥਾਣਾ ਵੀ ਭਲੱਥਾਂ। ਅੱਛਾ। ਡਾਕਖਾਨਾ ਢਿਲਵਾਂ ਹੋ ਗਿਆ। ਤੇ ਜ਼ਿਲ੍ਹਾ ਜਲੰਧਰ। ਰਿਆਸਤ ਕਪੂਰਥਲਾ। ਉਧਰ ਰਿਆਸਤਾਂ ਸੀ, ਹੁਣ ਟੁੱਟ ਗਈਆਂ। ਅੱਛਾ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ, ਕੋਈ ਚੇਤੇ ਆ? ਸਾਰਿਆਂ ਦਾ ਪਤਾ। ਉਸ ਵੇਲੇ ਉਮਰ ਕਿੰਨੀ ਸੀ ਤੁਹਾਡੀ? 14-15 ਸਾਲ ਦਾ ਸੀ। 14-15 ਸਾਲ, ਯਾਨੀ ਕਿ ਹੁਣ ਤੁਸੀਂ 90 ਸਾਲ ਦੇ। ਹਾਂਜੀ।
ਅੱਛਾ, ਉਹ ਕਿਹੜੇ ਪਿੰਡ ਸੀ ਤੁਹਾਡੇ ਪਿੰਡ ਦੇ ਜਿਹੜੇ ਲਾਗੇ ਪਿੰਡ ਸਨ? ਪਿੰਡ ਇੱਕ ਵੱਡਿਆਂ ਪੁੱਛਣੇ ਜਾਂ ਸਿੱਖ ਬਰਾਦਰੀ ਦੇ ਪੁੱਛਣੇ ਆ? ਜਿਹੜੇ ਤੁਹਾਡੇ ਲਾਗੇ ਜਿਹੜੇ ਪਿੰਡ ਲੱਗਦੇ ਸੀ। ਲਾਗੇ ਦੇ ਸ਼ੇਰੂਵਾਲ, ਤਲਵੰਡੀ, ਹੁਸਿਆਲ, ਤਲਵਾੜਾ, ਖਾਨਗਾ ਤਲਵਾੜਾ, ਦਬੂੜੀ, ਬਨੋਵਾਲ, ਹਬੀਬਵਾਲ, ਜਗਾਵਾਂ, ਪੱਕੂਵਾਲ, ਮਰਾਲਾ, ਮਿਰਜ਼ਾਪੁਰ, ਹਬਸਪੁਰ, ਦਹੂਦਪੁਰ, ਲੱਖਣ ਕੀ, ਨਿਹਾਲਗੜ੍ਹ, ਜੱਗਾਂ, ਮੁੱਦੋਵਾਲ, ਕੁੱਦੋਵਾਲ, ਰਮੀਦੀ, ਦਿਆਲਪੁਰ, ਧੀਰਪੁਰ, ਮਾਣਾ ਤਲਵੰਡੀ ਹੈਗੀ, ਫਿਰ ਉਹ ਸਾਰੇ ਲਿੱਟਾਂ ਹੈਗੀ, ਕਾਫੀ ਪਿੰਡ ਆ ਜੀ। ਸਾਰੇ ਜ਼ਬਾਨੀ ਯਾਦ ਆ ਅੱਜ ਵੀ? ਜ਼ਬਾਨੀ ਯਾਦ ਆ। ਮੈਂ ਮੇਰੇ ਸ਼ਿਕਾਰ ਖੇਡਦੇ ਰਹੇ ਹਾਂ ਅਸੀਂ। ਸ਼ਿਕਾਰ ਖੇਡਦੇ ਰਹੇ ਹੋ? ਸ਼ਿਕਾਰ ਖੇਡਦੇ ਰਹੇ ਹਾਂ, ਸਹਿਆਂ ਦਾ ਸ਼ਿਕਾਰ ਖੇਡਦੇ ਰਹੇ। ਅੱਛਾ। ਇੱਥੋਂ ਪ੍ਰੇਮ ਸਿੰਘ ਜੱਟ ਸੀ ਛੱਟ ਦਾ। ਅੱਛਾ। ਉਹ ਨੰਬਰਦਾਰ ਸੀ, 5 ਮਰਬਿਆਂ ਦਾ ਸਿੱਖ ਸੀਗਾ। ਅੱਛਾ। ਆਹ ਟਵਾਣੇ ਜਿਹੜੇ ਅਗਲੇ ਰਹਿਣ ਵਾਲੇ ਇਹਨਾਂ ਦੇ ਨਾਲ ਉਹ ਸ਼ਿਕਾਰੀ ਸੀ ਬਹੁਤ। ਇਹ ਸਾਡੇ ਵੱਲ ਉਧਰ ਜਾ ਕੇ ਖਾਨਪੁਰ ਸਾਡੇ ਕੋਲ 10-15 ਦਿਨ ਰਹਿੰਦੇ ਹੁੰਦੇ ਸੀ। 5-7 ਬੰਦੇ ਜਾਂਦੇ ਸ਼ਿਕਾਰੀ, ਉੱਥੇ ਸ਼ਿਕਾਰ ਖੇਡ ਕੇ ਸਾਡੇ। ਅੱਛਾ। ਤੇ ਉੱਥੇ ਸਿੱਖ ਬਰਾਦਰੀ ਜਿਹੜੀ ਸੀ ਉਹ ਵੀ ਬਹੁਤ ਪਿੰਡ ਜਿਹੜੇ ਲਾਗੇ ਮੈਂ ਗਣਾਏ ਨਾ, ਉਹ ਸ਼ਿਕਾਰੀ ਸੀ। ਅੱਛਾ। ਦਿਆਲਪੁਰ ਦਾ ਬੰਤਾ ਸਿੰਘ ਸੀ, ਭਲਵਾਨ ਸੀ, ਘੁਲਦਾ ਸੀ ਉਹ। ਅੱਛਾ। ਤੇ ਉਹ ਚੰਗੀ ਜੋੜੀਆਂ ਕੁੱਤਿਆਂ ਦੀ ਲੈ ਕੇ ਸਾਡੇ ਪਿੰਡ ਆਉਂਦਾ, ਸ਼ਿਕਾਰ ਰਲ ਕੇ ਖੇਡ ਦਿੰਦੇ ਸੀ। ਲੱਖਣੀਆਂ ਦੇ ਸ਼ਿਕਾਰੀ ਸੀਗੇ, ਮੁਰਦੋਵਾਲ ਦੇ ਸ਼ਿਕਾਰੀ ਸੀਗੇ। ਅੱਛਾ। ਇੱਕ ਲਛਮਣ ਸਿੰਘ ਸੀਗਾ, ਕਾਲੀ ਪੱਗ ਵਾਲਾ, ਉਹਨੂੰ ਛੱਡਦੇ ਸੀਗੇ। ਅੱਛਾ। ਲਛਮਣ ਸਿੰਘ ਕਾਲੀ ਪੱਗ ਵਾਲਾ, ਉਹ ਊਠ ਤੇ ਸ਼ਿਕਾਰ ਖੇਡਦਾ ਸੀ ਸਾਡੇ ਨਾਲ। ਊਠ ਤੇ ਰਹਿੰਦਾ ਸੀ। ਊਠ ਤੇ ਲੈਂਦਾ? ਹਾਂ, ਊਠ ਤੇ ਰਹਿੰਦਾ ਸੀ। ਊਠ ਤੇ ਚੜ ਕੇ ਸਾਡੇ ਨਾਲ ਸ਼ਿਕਾਰ ਖੇਡਣ ਲੱਗ ਪਿਆ। ਜਿਹੜਾ ਤੁਹਾਡਾ ਪਿੰਡ ਕੀ ਨਾਂ ਲਿਆ ਪਿੰਡ ਦਾ ਤੁਸੀਂ? ਖਾਨਪੁਰ। ਖਾਨਪੁਰ। ਉੱਥੇ ਸਿੱਖ ਰਹਿੰਦੇ ਸੀ ਜਾਂ ਸਿਰਫ? ਨਹੀਂ, ਸਾਡੇ ਕੋਲ 10-20 ਘਰ ਆਪਣੇ ਕੁਨਬੇ ਦੇ ਸੀਗੇ। ਅੱਛਾ। ਚੌਥੀ ਪੱਤੀ ਸੀ, ਮੋਵਾਲ ਤੇ ਖਾਨਪੁਰ ਇਕੱਠਾ ਨੰਬਰ ਬੋਲਦਾ ਸੀ। ਅੱਛਾ। ਉਹਦੇ ਵਿੱਚ ਚੌਥੀ ਪੱਤੀ ਸਾਡਾ ਪਿੰਡ ਸੀ ਖਾਨਪੁਰ। ਸਿਰਫ ਮੁਸਲਮਾਨਾਂ ਦਾ ਪਿੰਡ ਸੀਗਾ? ਕੋਈ ਉੱਥੇ ਮੁਸਲਮਾਨਾਂ ਦਾ ਪਿੰਡ ਸੀ। ਅੱਛਾ। ਉੱਥੇ ਇੱਕ ਦੁਕਾਨ ਗੋਪਾਲ ਅਰੋੜੇ ਦੀ ਸੀ। ਗੋਪਾਲ ਅਰੋੜਾ? ਦੁਕਾਨ ਸੀ, ਦੁਕਾਨ ਉਹਦੀ ਆ ਪਰਚੂਨ ਦੀ, ਗੋਪਾਲ ਅਰੋੜਾ। ਉਹਦੇ ਮੁੰਡੇ ਸੀ 2, ਵੱਡਾ ਕਸ਼ਮੀਰੀ, ਛੋਟਾ ਨਾਥਾ ਮੇਰਾ ਹਵਾਣੀ ਸੀਗਾ। ਅੱਛਾ। ਇੱਕੋ ਹੀ ਦੁਕਾਨ ਸੀ ਉਹਦੀ, ਹਿੰਦੂ ਦੀ। ਅੱਛਾ। ਤੇ ਤੁਹਾਡੇ ਆਲ ਦੁਆਲ ਸਿੱਖ ਵੀ ਰਹਿੰਦੇ ਸੀ? ਹਾਂਜੀ। ਤੇ ਉਹਨਾਂ ਨਾਲ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ ਬਹੁਤ ਚੰਗਾ ਸੀ। ਉਧਰ ਹੀ ਸਾਡੇ ਨਾ ਮੰਗਾਂ ਪਾਉਂਦੇ ਸੀ, ਵਾਢੀਆਂ ਕਰ ਜਾਂਦੇ ਸੀ। ਉਹ ਸਾਡੇ ਆਉਂਦੇ ਸੀ, ਅਸੀਂ ਉਹਨਾਂ ਦੇ ਜਾਂਦੇ ਸੀਗੇ। ਇੱਕ ਵਾਰੀ ਮੇਰੇ ਬਾਬੇ ਨੇ ਲੱਖਣ ਕੇ ਪੱਡੇ ਸਾਦੇ ਸੀਗੇ। ਅੱਜ ਇੱਥੇ ਚੂਚੇ ਚੇਤੇ ਹੋ ਗਏ ਸੀ। ਤੇ ਉਹਨਾਂ ਦੀ ਮੰਗ ਆਈ ਕਿਰਾਇਆਂ ਦੀ, ਕਿਰਾਏ ਦੀ ਮੰਗ ਆਈ। ਤੇ ਮੇਰੇ ਬਾਬੇ ਨੇ ਭੇਡਾਂ ਦਾ ਏਜੜ ਰੱਖਿਆ ਸੀਗਾ। ਤੇ ਉਹ ਤੇ ਵਾਹਵਾ ਕੋ 5-10 ਸਿੱਖ ਲੱਖਣ ਕੇ ਤੋਂ ਆਏ। ਜਾਣੂ ਸੀ, ਸਰਦਾਰ ਸਿੱਖ ਜਾਣੂ ਸੀ, ਸ਼ਿਕਾਰੀ ਵੀ ਸੀ, ਉਦਾਂ ਵੀ ਜਾਣੂ ਸੀ। ਆਪਸ ਚ ਵਸੇਬ ਦੀ ਮੈਂ ਗੱਲ ਕੀਤੀ ਕਿ ਜਿਹੜਾ ਸੀ ਬੜਾ ਸਲੂਕ ਸੀ। ਸਲੂਕ ਸੀ, ਕੋਈ ਦੁਸ਼ਮਣੀ ਨਹੀਂ ਸੀ। ਅੱਛਾ। ਨਾ ਮੁਸਲਮਾਨਾਂ ਦੀ ਨਾ ਸਿੱਖਾਂ ਦੀ ਕੋਈ ਦੁਸ਼ਮਣੀ ਨਹੀਂ। ਆਪਸ ਵਿੱਚ ਕੋਈ ਦੁਸ਼ਮਣੀ ਸੀ। ਅੱਛਾ। ਉਧਰ ਉਹ ਧਿਆਨ ਦੱਸਿਆ ਵੀ ਮੰਗਾਂ। ਅੱਛਾ। ਈਦਾਂ ਤੇ ਸ਼ਬਰਾਤਾਂ ਤੇ ਗੁਰਪੁਰਬਾਂ ਤੇ ਦੀਵਾਲੀਆਂ ਤੇ ਆਣ ਜਾਣ ਹੈ ਸੀ? ਬਹੁਤ। ਇਹ ਕਰਤਾਰਪੁਰ ਸਾਡੇ ਲਾਗੇ ਸੀ। ਕੋਈ 8 ਮੀਲ ਸਾਡਾ ਜਲੰਧਰ ਜ਼ਿਲ੍ਹਾ ਸੀ। ਕਰਤਾਰਪੁਰ ਜਰਨੈਲੀ ਸੜਕ ਇੱਥੋਂ ਲਾਹੌਰੋਂ ਜਾਂਦੀ ਦਿੱਲੀ ਨੂੰ, ਤੇ ਨਾਲ ਰੇਲ ਦੀ ਲਾਈਨ ਆਉਂਦੀ, ਦੋਹਰੀ ਗੱਡੀ ਆਉਂਦੀ ਵੀ ਸੀ, ਜਾਂਦੀ ਵੀ ਸੀ। ਉਸ ਸੜਕ ਤੇ ਜਰਨੈਲੀ ਤੇ ਕਰਤਾਰਪੁਰ ਲੱਕੜ ਦਾ ਕੰਮ ਬਹੁਤ ਸੀ, ਬਹੁਤ ਤਕੜਾ ਸੀ। ਤੇ ਉਹ ਉੱਥੇ ਹੁੰਦੀ ਸੀ ਵਿਸਾਖੀ। ਵਿਸਾਖੀ ਉਹਨੂੰ ਕਹਿੰਦੇ ਆ, ਪਹਿਲੀ ਵਿਸਾਖ ਦੀ ਵਾਢੀ ਬਹਿਣਾ ਤੇ ਵਿਸਾਖੀ ਦੇਖਣ ਜਾਣਾ। ਤੇ ਅਸੀਂ ਵੀ ਗਏ, ਅਸੀਂ 9 ਬੰਦੇ ਗਏ ਸੀ। ਇਹਨਾਂ 2 ਬੰਦੇ ਅਸੀਂ ਹੌਲੇ ਸੀਗੇ, ਅਣਦਾੜੀਏ ਸੀਗੇ, ਤੇ ਬਾਕੀ ਬੰਦੇ ਸਾਡੇ ਸਿਆਣੇ ਸੀ। ਅਸੀਂ 3-4 ਘੋੜੀਆਂ ਤੇ ਗਏ ਆ ਵਿਸਾਖੀ ਦੇਖਣ ਚੱਲੀਏ। ਉੱਥੇ ਵਿਸਾਖੀ ਦੇਖ ਕੇ ਤੇ ਉੱਥੇ ਕਪੂਰਥਲੇ ਦਾ ਸਾਡਾ ਸੀ ਮਹਾਰਾਜ ਸਿੱਖ, ਮਹਾਰਾਜਾ ਤੇ ਬੁੱਢਾ ਹੋਇਆ ਸੀਗਾ। ਉਹਦਾ ਬਹੁਤ ਮੁਸਲਮਾਨਾਂ ਨਾਲ ਸਲੂਕ ਸੀ। ਅੱਛਾ। ਬੇਹੱਦ ਤੋਂ ਜ਼ਿਆਦਾ। ਮਹਾਰਾਜੇ ਦਾ ਨਾਂ ਯਾਦ ਆ? ਹਰਜੀਤ ਸਿੰਘ, ਨਾ ਨਿਰਜੀਤ ਸਿੰਘ ਉਹਦਾ ਬਾਪ ਸੀਗਾ। ਅੱਛਾ। ਤੇ ਪਰ ਇਹ ਗੱਲ ਆ, ਮੁਸਲਮਾਨਾਂ ਉਹਨੂੰ ਕਿਹਾ ਨਹੀਂ ਸੀ। ਹੁਣ ਮਹਾਰਾਜ ਨੇ ਮਸਜਿਦ ਪਵਾ ਕੇ ਦਿੱਤੀ ਮੁਸਲਮਾਨਾਂ ਨੂੰ। ਕਪੂਰਥਲੇ ਮਸਜਿਦ ਬਣਾ ਕੇ ਦਿੱਤੀ ਤੇ 10-12 ਹਾਥੀ ਵੀ ਰੱਖੇ ਸੀਗੇ, ਚਿੜੀਆ ਘਰ ਵੀ ਬਣਾਇਆ ਸੀਗਾ ਉਹਨਾਂ। ਤੇ ਮੈਂ ਉਸ ਮਸਜਿਦ 'ਚ 2 ਵਾਰੀ ਗਿਆ ਵਾਂ। ਉਸ ਮਸਜਿਦ ਮੁਸਲਮਾਨਾਂ ਨੇ ਨਹੀਂ ਸੀ ਕਿਹਾ ਵੀ ਤੁਸੀਂ ਸਾਨੂੰ ਬਣਾ ਕੇ, ਤੇ ਉਹਨਾਂ ਆਪਣੀ ਖੁਸ਼ੀ ਨਾਲ ਬਣਾ ਕੇ ਦਿੱਤੀ ਸੀ। ਤੇ
ਉਹ ਯਾਨੀ ਇਦਾਂ ਦਾ ਸਲੂਕ ਸੀਗਾ। ਹੈਗੀ। ਅੱਛਾ, ਆਲੇ ਦੁਆਲੇ ਜਿਹੜੇ ਤੁਹਾਡੇ ਪਿੰਡ ਸੀਗੇ ਹਾਂਜੀ। ਉਹਨਾਂ 'ਚ ਕਿਸੇ ਨੂੰ ਜਾਣਦੇ ਸੀ ਤੁਹਾਡੇ ਹਾਣ ਦਾ, ਕੋਈ ਤੁਹਾਡੇ ਨਾਲ ਕੋਈ ਖੇਡ ਦਾ, ਕੋਈ ਨਾਲ ਕੰਮ ਸ਼ਮ ਕਰਦੇ ਹੋਏ ਜਿਹਦੇ ਨਾਲ ਜਿਹੜੇ ਸੀ ਉਹ ਮੇਲ ਜੋਲ ਹੁੰਦਾ ਸੀ? ਕਿਸੇ ਪਰਿਵਾਰ ਨੂੰ ਜਾਣਦੇ ਹੋ ਸਿੱਖਾਂ ਦੇ? ਮੈਂ ਕਿਹਾ ਜੀ ਬਹੁਤਿਆਂ ਨੂੰ ਜਾਣਦੇ ਸੀਗੇ, ਪਰ ਉਹ ਅਸੀਂ ਸਾਡਾ ਜਾਣ ਨਹੀਂ ਉੱਥੇ ਹੋਇਆ, ਨਾ ਉਹਨਾਂ ਦਾ ਇੱਥੇ ਕੋਈ ਆਉਣ ਜਾਣ ਹੋਇਆ ਵਿਚਾਰਿਆਂ ਦਾ ਜੀ। ਤੇ ਜਿਹੜੇ ਸਿਆਣੇ ਸੀ ਉਹ ਮਰ ਗਏ। ਅਗਲਾ ਪੋਖ ਜਿਹੜਾ ਸੀਗਾ ਉਹ ਆਪੋ ਆਪਣੇ ਥਾਂ ਬੈਠੇ ਆ, ਕੋਈ ਸੁਖੀ ਹੋਵੇ ਕੋਈ ਸੁਖੀ ਹੋਵੇ। ਨਹੀਂ, ਉਹਨਾਂ ਦੇ ਕਿਸੇ ਦੇ ਨਾਂ ਜਾਣਦੇ ਹੋ ਜਿਹੜੇ ਤੁਹਾਡੇ ਨਾਲ ਸਿੱਖਾਂ ਦਾ ਵਸੇਬ ਸੀਗਾ, ਮੇਲ ਜੋਲ ਜਿਨ੍ਹਾਂ ਦਾ ਤੁਹਾਡੇ ਨਾਲ ਸੀਗਾ? ਬੰਤਾ ਸਿੰਘ ਲਖਣਕਿਆਂ ਦਾ। ਲਖਣਕਿਆਂ ਦਾ ਬੰਤਾ ਸਿੰਘ ਹੋ ਗਿਆ। ਬੰਤਾ ਸਿੰਘ। ਅੱਛਾ। ਤੇ ਇੱਕ ਸੀਗਾ ਬੰਤਾ ਸਿੰਘ, ਤੇ ਸੀ ਉਹਦਾ ਨੰਬਰਦਾਰ ਸੀ ਜੱਗਾਂ ਵਾਲੇ ਗੁਲਾਮ ਹੈਦਰ ਦੇ ਨਾਲ, ਉਹਦੇ ਵੱਡੇ ਪੁੱਤ ਨਾਲ ਫਜ਼ਲ ਸੈਨ ਨਾਲ ਉਹਦੀ ਦੋਸਤੀ ਸੀ, ਬੜੀ ਬਣੀ ਸੀ। ਤੇ ਦੇਖ ਮੇਰੇ ਮੂੰਹ ਅੱਗੇ ਮੇਰਾ ਨਾਮ ਫਿਰਦਾ, ਜਾਣੂ ਚੰਗਾ ਪਰ ਅੱਧਾ ਲਖਣਕਿਆਂ ਸਾਡਾ ਜਾਣਦਾ। ਅੱਛਾ। ਬੁੱਧੋਵਾਲੀ ਸਾਡੇ ਜਾਣ ਬੰਤਾ ਸਿੰਘ ਬੁੱਧੋਵਾਲ ਦਾ ਸੀਗੇ। ਅੱਛਾ, ਤੁਹਾਡੇ ਕਹਿਣ ਦਾ ਮਕਸਦ ਕਿ ਸਾਂਝ ਪ੍ਰੀਤ ਆਪਸ 'ਚ ਵਧੀਆ ਸੀ? ਹਾਂਜੀ, ਅਸੀਂ ਰਾਖੀ ਵਸਦੇ, ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ। 47 ਤੋਂ ਪਹਿਲੇ ਕਦੀ ਜ਼ਿਹਨ 'ਚ ਇਹ ਖਿਆਲ ਆਇਆ ਸੀ, ਜਾਂ ਉਹਨਾਂ ਨੇ ਕਦੀ ਤੁਹਾਨੂੰ ਦੱਸਿਆ ਜਾਂ ਕਿਸੇ ਕੋਲੋਂ ਸੁਣਿਆ ਕਿ ਸਾਨੂੰ ਇੱਥੋਂ ਉੱਠਣਾ ਪੈਣਾ, ਜਾਣਾ ਪੈਣਾ? ਨਹੀਂ ਨਹੀਂ, ਕੋਈ ਨਹੀਂ। ਸਾਡੇ ਤੇ 100 ਸਾਲ ਅੰਗਰੇਜ਼ ਨੇ ਰਾਜ ਕੀਤਾ ਵਾ। ਹਾਂ, ਰਾਜ ਨੇ ਅੰਗਰੇਜ਼ ਅੰਗਰੇਜ਼। ਤੇ ਇੱਥੋਂ ਇੱਕ ਨਹਿਰੂ, ਲਾਲ ਨਹਿਰੂ ਤੇ ਬਾਬਾ ਕਾਇਦੇ ਆਜ਼ਮ, ਇਹ ਵੱਡੇ ਆਦਮੀ ਵਜ਼ੀਰ ਆਜ਼ਮ ਹੋਣਗੇ ਜਾਂ ਵਜ਼ੀਰ ਆਲਾ ਹੋਣਗੇ, ਇਹ ਉੱਠੇ ਆ। ਇਹਨਾਂ ਫਿਰ ਰਲ ਮਿਲ ਕੇ ਤੇ ਸਿੱਖ ਬਰਾਦਰੀ ਨਾਲ ਵਾਲੀ ਜਲਸੇ ਜਲੂਸ ਕੱਢਣ ਲੱਗੇ। ਅੱਛਾ। ਤੇ ਇਹਨਾਂ ਕਿਹਾ ਵੀ ਮੁਲਕ ਸਾਡਾ ਇਹਨਾਂ ਨੇ ਧੱਕੇ ਨਾਲ ਆ ਕੇ ਸਾਂਭਿਆ ਹੈ ਨਾ, ਇੰਡੀਆ ਪੰਜਾਬ ਆ ਪਾਕਿਸਤਾਨ ਇੰਡੀਆ ਇੱਕੋ ਹੀ ਸੀਗਾ। ਆ ਪਹਿਲੇ ਤਾਂ ਇੱਕੋ ਹੀ ਸੀ, ਇੱਕੋ ਹੀ ਸੀਗਾ। ਉਹ ਫਿਰ ਜਲਸੇ ਜਲੂਸ ਕੱਢਣ ਕੁੱਢਣ ਲੱਗੇ ਤੇ ਉਹਦੇ ਵਿੱਚ ਆ ਕੇ ਵੀ ਇਹ ਵੰਡ ਵੁੰਡ ਜਿੱਦਾਂ ਵੀ ਹੋਈ ਆ, ਇਹ ਉਦਾਂ ਹੋ ਗਈ ਹੈ ਬਸ। ਅੱਛਾ, ਜਦੋਂ ਵੰਡ ਹੋਈ ਹੈ ਤੁਹਾਨੂੰ ਉੱਥੋਂ ਕੱਢਿਆ ਗਿਆ, ਹਮਲਾ ਹੋਇਆ ਜਾਂ ਆਪ ਤੁਰ ਪਏ, ਕੀ ਹਾਲਾਤ ਸਨ ਸਾਡੇ? ਅਸੀਂ ਜੀ ਐਲਾਨ ਜਦੋਂ ਹੋ ਗਿਆ ਨਾ, ਸਾਡੇ ਅੰਮ੍ਰਿਤਸਰ ਦੇ ਵਿੱਚ ਸੁਧਾਰ ਸੀ, ਰਾਜਪੂਤਾਂ ਦਾ ਪਿੰਡ। ਉੱਥੇ ਕੋਈ ਲੜਾਈ ਲੜੂਈ ਹੋਈ ਸੀ, ਸਾਡੇ ਤੋਂ ਮਾਝਾ ਉਹਨੂੰ ਸਾਦੇ ਸੀ ਅੰਮ੍ਰਿਤਸਰ ਦੇ ਜਿਹੜੇ ਚ ਅੰਗਰੇਜ਼ੀ। ਹਾਂਜੀ, ਉੱਥੇ ਹੋਈ ਸੀ। ਬਾਕੀ ਸਾਡੀ ਰਿਆਸਤ ਦੇ ਵਿੱਚ ਵੰਡ ਚੁੱਕ ਕੋਈ ਨਹੀਂ ਸੀ ਹੋਈ, ਕੋਈ ਨਹੀਂ ਸੀ। ਅਸੀਂ ਅਮਨ ਨਾਲ ਰੁਕੇ ਹਾਂ, ਅਮਨ ਨਾਲ ਕਾਫਲਾ ਲੈ ਗਿਆ ਸਾਡਾ। 3.5 ਲੱਖ ਦਾ ਸਾਡਾ ਕਾਫਲਾ ਸੀਗਾ। 3.5 ਲੱਖ ਬੰਦਾ ਸੀ? 3.5 ਲੱਖ ਦਾ ਕਾਫਲਾ ਸੀਗਾ। ਅੱਛਾ। ਤੇ ਸਾਨੂੰ ਕਿਸੇ ਨੇ ਨਹੀਂ ਛੇੜਿਆ। ਅਸੀਂ ਅਮਨ ਨਾਲ ਆਏ ਆ, ਸਾਨੂੰ ਰੋੜਿਆ, ਪਾਣੀ ਨੇ ਰੋੜਿਆ, ਬਿਆਸਾ ਦਰਿਆ ਨੇ ਰੋੜਿਆ ਸਾਨੂੰ। ਹਾਂ, ਹੋਰ ਸਾਨੂੰ ਸਿੱਖ ਬਰਾਦਰੀ ਨੇ ਸਾਨੂੰ ਕੁਛ ਨਹੀਂ ਕਿਹਾ। ਲੰਬੇ ਲੜਾਈਆਂ ਲੜੂਈਆਂ ਹੁੰਦੀਆਂ ਹੋਣਗੀਆਂ, ਅਸੀਂ ਚਾਹੁੰਦੇ ਰਹਿੰਦੇ ਸੀ ਹੈ ਜੀ। ਇਹ ਸਾਡੀ ਰਿਆਸਤ ਦੇ ਵਿੱਚ ਅਮਰ ਰਿਹਾ ਵਾ, ਇੱਥੇ ਵੱਢ ਟੁੱਕ ਨਹੀਂ ਹੋਈ। ਹਾਂਜੀ। ਅੱਛਾ ਬਜ਼ੁਰਗੋ, ਨਿਕਲੇ ਕਿੱਦਾਂ ਪਿੰਡ ਤੋਂ? ਤੁਹਾਨੂੰ ਉਠਾਇਆ ਗਿਆ ਜਾਂ ਫਿਰ ਤੁਸੀਂ ਆਪ ਉੱਠ ਕੇ ਟੁਰ ਪਏ? ਆਪ ਉੱਠ ਕੇ ਫਿਰ ਕਿੱਥੇ ਆ ਗਏ? ਆਪ ਉੱਠ ਕੇ ਫਿਰ ਕਿੱਥੇ, ਕਿਹੜੇ ਕੈਂਪ ਬੈਠੇ? ਦਬੂਲੀ ਗਏ। ਦਬੂਲੀ ਪਿੰਡ ਸੀ ਰਾਜਪੂਤ ਤੋਂ। ਅੱਛਾ, ਦਬੂਲੀ ਤੋਂ ਫਿਰ ਅੱਗੇ ਮੈਦਾਨ ਖੁੱਲ੍ਹਾ ਸੀਗਾ। ਅੱਛਾ। ਉਹ ਫਿਰ ਲਾਗਲੇ ਪਿੰਡ ਮੁਸਲਮਾਨ ਦੇ, ਉਹ ਸਾਰੀ ਰਿਆਸਤ ਹੀ ਸਮਝੋ ਮੁਸਲਮਾਨਾਂ ਦੀ ਸੀਗੀ। ਉਹ ਉੱਠ ਕੇ ਉੱਥੇ ਆ ਗਏ ਆ। ਉੱਥੇ ਤੰਬੂ ਸ਼ੰਬੂ ਲਾ ਰਹੇ, ਜਿੱਦਾਂ ਜਿਹੜਾ ਪੈਸਾ ਤੰਬੂ ਲਾ ਕੇ ਬਾਹਰ ਭੇਡਾਂ ਬੱਕਰੀਆਂ ਵਾਲੇ ਰਹਿੰਦੇ ਹੁੰਦੇ ਆ, ਇੱਦਾਂ ਆ ਕੇ ਮੁਸੀਬਤਾਂ ਬਥੇਰੀਆਂ ਦੇਖੀਆਂ ਹੈ ਜੀ। ਯਾਨੀ ਸਾਨੂੰ ਕੋਈ ਹਮਲਾ ਸਾਡੇ ਤੇ ਨਹੀਂ ਕਰਿਆ। ਸਾਨੂੰ ਹੜ੍ਹ ਨੇ ਬਹੁਤ ਰੋੜਿਆ, ਦੁਨੀਆ ਹੜ੍ਹ ਨੇ ਬਹੁਤ ਰੋੜੀ ਆ, ਪਾਣੀ ਨੇ। ਕੋਈ ਤੁਹਾਡੇ ਜੀ ਦਾ ਨੁਕਸਾਨ ਤੇ ਨਹੀਂ ਹੋਇਆ ਹੜ੍ਹ ਦੀ ਵਜ੍ਹਾ ਤੋਂ? ਹੜ੍ਹ ਦੀ ਵਜ੍ਹਾ ਤੋਂ ਜੀ ਮੇਰੀ ਇੱਕ ਦਾਦੀ ਰੁੜੀ ਆ। ਤੁਹਾਡੀ ਆਪਣੀ ਦਾਦੀ? ਹਾਂ, ਮੇਰੀ ਖਾਸ, ਮੇਰੀ ਆਪਣੀ। ਇੱਕ ਮੇਰਾ ਚਾਚਾ ਰੁੜਿਆ, ਉਹ ਮਸਤ ਸੀ ਚਾਚਾ, ਉਹ ਫੌਤ ਹੋ ਗਿਆ ਸੀਗਾ। ਅੱਛਾ। ਤੇ ਦਾਦੀ ਮੇਰੀ ਉਹਦੇ ਮੰਗੇ ਤੇ ਬੈਠੀ ਸੀਗੀ। ਅਸੀਂ 5-6 ਬੰਦੇ ਅਸੀਂ ਉੱਥੋਂ, 2 ਮਾਸੀਆਂ ਦੇ ਪੁੱਤ ਸੀ, ਇੱਕ ਭੀ ਦਾ ਮਾਮਾ ਵੀ ਗਫੂਰ। ਅੱਛਾ। 5 ਬੰਦੇ ਜਿਹੜੇ ਆ ਤੇ ਮੰਡੇਰਾਂ ਸੀ, ਮੁਸਲਮਾਨ ਉੱਠ ਕੇ ਗਏ ਸੀ। ਤੇ 8 ਦਿਨ ਬਾਰਿਸ਼ ਪੈਂਦੀ ਰਹੀ, ਸਾਡੇ ਹੱਥ ਪੈਰ ਚਿੱਟੇ ਹੋ ਗਏ, ਫੁੱਟ ਗਏ ਪੈਰ ਵੀ। ਕੱਪੜੇ ਜਿਹੜੇ ਸੀਗੇ ਸਾਡੇ ਕੋਲ ਤੰਬੂ ਲਾਏ, ਖੇਸ ਚਤਾਈਆਂ, ਉਹ ਵੀ ਭਿੱਜ ਭੁੱਜ ਗਏ ਚੋਂਦੇ ਸੀ, ਨਾ ਕਿਸੇ ਕੋ ਮੰਜੀ ਸੀ ਨਾ ਲਹਿਣਾ ਸੀ।
ਤੇ ਤਕਲੀਫ ਐਦਾਂ ਬਥੇਰੀਆਂ ਸੁਣੀਆਂ, ਹੂੰ ਯਾਨੀ ਮੁਰਦੇ ਵੀ ਮਰੇ, ਉਹਨਾਂ ਦੇ ਉੱਤੋਂ ਦੀ ਲੰਘਦੇ ਰਹੇ ਹਾਂ ਹੋਏ ਅਸੀਂ, ਹੋਏ। ਮਰਿਆਂ ਦੇ ਮੁਰਦਿਆਂ ਉੱਤੋਂ ਦੀ ਲੰਘਦੇ ਰਹੇ ਹਾਂ। ਹੂੰ ਹਾਂਜੀ ਅਸੀਂ ਚਲੇ, ਦੇਖੋ ਜੀ ਅਸੀਂ ਫੇਰ ਨਾ ਉਹ ਟਰੱਕ ਆਇਆ ਇੱਕ ਹੂੰ ਦਾਣਿਆਂ ਦਾ, ਅੱਛਾ ਉਹ ਅਸੀਂ ਫੇਰ ਨਾ ਝੋਲੀਆਂ ਦੇ ਵਿੱਚ 2-2 ਬੁੱਕ ਉਹਨਾਂ ਨੇ ਸਾਡੇ ਪਾਏ। ਹੂੰ ਗਰੀਬ ਅਮੀਰ ਉਸ ਵੇਲੇ ਇੱਕੋ ਜਿਹੀ ਸੀ, ਹੂੰ ਉਸ ਵੇਲੇ ਇੱਕੋ, ਘਰਾਂ ਤੋਂ ਸਾਰੇ ਹੀ ਉਜੜੇ ਸੀ ਆਹੋ ਹੈ ਜੀ। ਹੂੰ ਤੇ ਸਾਰਿਆਂ ਨੇ ਲੈ ਰਹੇ ਤੇ ਅਸੀਂ ਇੱਕ ਏਡੀ ਕੁ ਦੇਚਕੀ ਲਈ, ਅਸੀਂ 5 ਬੰਦਿਆਂ ਨੇ, ਮੈਂ ਮੇਰਾ ਭਾਈ ਸੀ, ਹੂੰ 2 ਮਾਸੀ ਦੇ ਪੋਤੇ, ਇੱਕ ਹੋਰ ਸੀ ਠੀਕ ਹੈ ਮਾਮਾ, ਹੂੰ ਤੇ ਅਸੀਂ ਮੰਡੇਰੀ ਚਲੇ ਗਏ। ਹੂੰ ਮੰਡੇਰੀ ਚਲੇ ਗਏ, ਉਹ ਪਿੰਡ ਸੀ ਵੇਲਾ ਮੁਸਲਮਾਨ, ਉੱਥੋਂ ਉੱਜੜ ਕੇ ਗਏ ਸੀ ਤੇ ਪਿੰਡ ਕੱਚੇ ਸੀ, ਪਿੰਡ ਕੱਚੇ ਸੀ ਤੇ ਮਿੱਟੀ ਜਿਹੜੀ ਸੀ ਉਹ ਸੀਮਟ ਨਾਲ ਵੀ ਵੱਧ ਸੀ। ਹੂੰ ਕੋਲ ਦੀ ਜਿੱਦਾਂ ਮਰਜ਼ੀ ਹੜ੍ਹ ਵਗਦਾ ਰਹੇ, ਪਾਣੀ ਵਗਦਾ ਗਲ ਤਾਰੂ, ਉਹ ਭੋਰਾ ਮਿੱਟੀ ਨਹੀਂ ਸੀ ਲੱਗਦੀ। ਹੂੰ ਉਹ ਸਾਨੂੰ ਘਹੂਰਾ ਇੱਕ ਲੱਭ ਪਿਆ, ਅਸੀਂ ਅੰਦਰ ਉਹਦਾ ਮੱਚ ਲਾਇਆ, ਹੂੰ ਮੱਚ ਲਾ ਕੇ ਤੇ ਉਹ ਦੇਚਕੀ ਜੀ ਰੱਖੀ, ਇੰਨੇ ਕੁ ਬੱਕਲੀਆਂ ਜਿਹੀਆਂ ਰੱਖੀਆਂ, ਉਹ ਕੱਚੀਆਂ ਪੁੰਨੀਆਂ ਕਰਕੇ ਅਸੀਂ ਮਾੜੀ ਮੋਟੀ ਖਾਈਆਂ, ਅਣੀਂਦੇ ਸੀਗੇ, ਆਲੇ ਦੁਆਲੇ ਲੰਮੇ ਪੈ ਗਏ, ਸਾਨੂੰ ਸੇਕ ਲੱਗਣ ਲੰਮੇ ਪੈ ਗਏ। ਹੂੰ ਜਦੋਂ ਰਾਤ ਦਾ ਅੱਧੀ ਕੁ ਦਾ ਰਾਤ ਦਾ ਟਾਈਮ ਹੋਇਆ ਨਾ, ਤੇ ਪਿਛਲੇ ਬੰਨੇ ਚੜ੍ਹਦੇ ਬੰਨੇ ਗਲੀ ਸੀ, ਸਾਡੇ ਹਿੰਦੁਸਤਾਨ ਦੇ ਵਿੱਚ ਬਾਜ਼ਾਰ ਨਹੀਂ ਸੀ, ਹੂੰ ਆਹ ਬਾਜ਼ਾਰ ਤੇ 2-3 ਜ਼ਿਲ੍ਹਿਆਂ ਦੇ ਵਿੱਚ ਹੈਗੇ ਆ, ਆ ਤੇ ਮਰਬੇਬੰਦੀ ਉਧਰ ਕਿਸੇ ਦੀ ਪੈੜੀ, ਕਿਤੇ ਕਿਸੇ ਦੀ 4, ਕਿਸੇ ਦੇ 5, ਹੂੰ ਤੇ ਜਿੱਥੇ 4-5 ਹੈਗੀਆਂ ਉੱਥੇ ਖੂਹ ਵਾਲਣਾ। ਅੱਛਾ ਹਾਂਜੀ ਹੂੰ ਤੇ ਉਹ ਗਲੀ ਜਿਹੜੀ ਸੀ ਪਾਣੀ ਨਾਲ ਤਾਰੂ ਹੋ ਗਏ, ਅਸੀਂ ਹੁਣ ਸੁੱਤੇ, ਸਾਨੂੰ ਪਤਾ ਨਹੀਂ, ਉਹ ਬੂਹਾ ਲੈਂਦੇ ਸੀ ਆ ਕੇ, ਜਦੋਂ ਪੰਡ ਦੀਆਂ ਪੰਡਾਂ ਡਿੱਗੀਆਂ ਨਾ ਪਾਣੀ ਦੀਆਂ, ਹੂੰ ਅਸੀਂ ਜਦੋਂ ਸੁੱਤੇ ਪਏ ਸੀ ਹੂੰ ਤੇ ਪਾਣੀ ਲੱਗਾ, ਉਹ ਸੱਟ ਪਈ, ਖੜ ਪਿਆ, ਤੇ ਅਸੀਂ ਅੱਬੜ ਵਾਲੇ ਉੱਠੇ, ਉਹ ਬੌੜੀ ਹੜ੍ਹ ਆ ਗਿਆ। 8 ਦਿਨ ਬਾਰਿਸ਼ ਹੀ ਪਈ ਰਹੀ ਸੀ, ਦਰਿਆ ਸਾਡੇ ਨਾਲ ਸੀ, ਲਾਗੇ ਸੀ ਬਿਆਸਾ ਦਰਿਆ, ਹੂੰ ਉਹ ਮਾਰਿਆ ਛਾਲ, ਉਹ ਪਿੰਡਾਂ ਦੇ ਪਿੰਡ ਰੋਏ, ਅਸੀਂ ਕਹਿੰਦੇ ਵੀ ਰੁੜ ਗਏ, ਮਰ ਗਏ। ਮੇਰੀ ਦਾਦੀ, ਸਾਡਾ ਗੱਡਾ ਸੀਗਾ, ਮੇਰਾ ਚਾਚਾ ਦਾਦਾ, ਉਹ ਦਾਦੀ ਤੇ ਜੀਂਦੀ ਰੁੜ ਗਈ ਸੀ, ਚਾਚਾ ਮੇਰਾ ਸੀ ਮਮਦਲੀ ਉਹਦਾ ਨਾਂ ਸੀ, ਤੇ ਉਹ ਫੌਤ ਹੋ ਗਿਆ ਸੀਗਾ, ਮਸਤ ਸੀਗਾ ਉਹ। ਹੂੰ ਤੇ ਯਾਨੀ ਅਸੀਂ ਫੇਰ ਨਾ ਢਿਲਮਾ ਥਾਣੀ ਹੋ ਕੇ, ਜਿੱਥੇ ਸਾਡੀ ਡਾਕਖਾਨਾ ਢਿਲਮਾ ਸੀਗਾ, ਹੂੰ ਉਹਦੀ ਹੋ ਕੇ ਲੈਨੇ ਲੈਣ ਤੇ ਅਸੀਂ ਆਏ ਹਾਂ। ਅੱਛਾ ਲੈਨੇ ਆ ਲੈਣ, ਹੂੰ ਜਿੱਥੇ ਕਿ ਸਾਡਾ ਇਹ ਆਪਣੇ ਸੀ ਨਾ ਡੇਰਾ ਆਪਣਾ, ਅੱਛਾ ਜਿੱਥੇ ਰਹਿੰਦੇ ਸੀ ਅਸੀਂ, ਉਹ ਜਿਹੜੇ ਹਿੰਮਤਾਂ ਵਾਲੇ ਸੀਗੇ, ਉਹ ਗੱਡੇ ਗੁੱਡੇ ਜੋੜ ਕੇ ਉਹਨਾਂ ਨੇ ਉੱਚੀ ਥਾਈਂ ਗੱਡੇ ਚੜਾ ਲਏ, ਹੂੰ ਜਿਹੜੇ ਰਹਿ ਗਏ ਉੱਥੇ ਗਾਇਬ ਸੀ ਗੱਡੀ ਦੇ, ਹੂੰ 3-4 ਗਾਇਬ ਸੀ, ਵਾਹਵਾ ਖੁੱਲੇ ਹੂੰ ਹੂੰ ਉਹ ਫਿਰ ਗੱਡਿਆਂ ਨਾਲ ਤੇ ਪਸ਼ੂਆਂ ਨਾਲ ਤੇ ਬੰਦਿਆਂ ਨਾਲ ਰੁੜ ਕੇ ਉਹ ਬੰਦ ਹੋ ਗਿਆ, ਪਾਣੀ ਤਾਂ ਚੜ੍ਹਨ ਲੱਗ ਪਿਆ। ਅੱਛਾ ਇਹਨਾਂ ਅੱਖਾਂ ਨਾਲ ਦੇਖਿਆ, ਇਹਨਾਂ ਅੱਖਾਂ ਨਾਲ ਵੀ ਗੱਡੇ ਦਿਨ ਚੜ੍ਹ ਗਿਆ ਨਾ, ਗੱਡੇ ਦੇ ਉੱਤੇ ਜਿਤਾਇਆ, ਟੱਬਰ ਉੱਤੇ ਆ, ਹੂੰ ਤੇ ਸਣੇ ਟੱਗਿਆਂ ਪਲਟੀਆਂ ਖਾਂਦੇ ਆਉਂਦੇ ਤੇ ਚੀਕਾਂ ਨਾਰੇ ਪੈਂਦੇ, ਰੁੜੇ ਆਉਂਦੇ ਆ। ਹੋਏ ਹੋਏ ਆਹ, ਬਸ ਉਹ ਅਜਾਬ ਆਇਆ, ਹੂੰ ਅੱਲਾ ਮਾਫੀਆਂ ਦੇਵੇ। ਹੁਣ 73 ਵਰੇ ਹੋ ਗਏ ਆ, ਜੀ ਹਾਂ, ਤੇ ਹੁਣ ਉਹ ਪਿੰਡ ਯਾਦ ਆਂਦਾ, ਚੇਤੇ ਹੈਂ? ਆਂਦਾ, ਪਿੰਡ ਚੇਤੇ ਆਂਦਾ ਹੁਣ? ਪਿੰਡ ਕਿਸੇ ਵੇਲੇ ਵੀ ਭੁੱਲਦਾ ਨਹੀਂ, ਉਹ ਇਲਾਕਾ ਨਹੀਂ ਭੁੱਲਦਾ, ਉਹ ਜ਼ਿਲ੍ਹੇ ਨਹੀਂ ਭੁੱਲਦੇ। ਉੱਥੇ ਫਿਰ ਉਹ ਕਰਤਾਰਪੁਰ ਜਾਣਾ ਸੀ, ਹੂੰ 9 ਬੰਦੇ ਗਏ ਅਸੀਂ ਅੱਛਾ ਘੋੜੀਆਂ ਤੇ, ਹੂੰ ਤੇ ਉਹ ਮੋਰਨੀ ਫੂਰ ਫੀ ਦੇ ਬਾਬ ਨੇ 5 ਰੁਪਏ ਮੁਨਸ਼ੀ ਨੇ ਦਿੱਤੇ ਆ, ਪਸੀਰ ਤੇ ਮੁਨਸ਼ੀ ਨੇ ਜਿਹੜੀ ਪੈੜੀਆਂ ਜਾਣਾ, ਹੂੰ ਉਹ ਸ਼ਰਮ ਛੜੇ ਸੀ ਜਾਏ, 5 ਰੁਪਏ ਦਿੱਤੇ ਉਹਨਾਂ ਦਿਨਾਂ ਤੇ, ਪੈਸਾ ਨਹੀਂ ਸੀ ਲੱਭਦਾ, ਹੂੰ ਪੈਸਾ ਹੈ ਨਹੀਂ ਸੀ, ਤੇ ਉਹਨੂੰ 5 ਰੁਪਏ ਦੇ ਦਿੱਤੇ। ਉਹ ਤੇ ਜਿਹੜਾ ਕਰਤਾਰਪੁਰ ਸੀ ਉਹ ਸਾਖੀ ਸੀ ਸਿੱਖਾਂ ਦੀ, ਤੇ ਜਾਂਦੇ ਮੁਸਲਮਾਨ ਵੀ ਦੇਖਣ ਜਾਂਦੇ ਸੀ, ਤੇ ਮਹਾਰਾਜ ਦਾ ਹਾਥੀ ਲਿਆ ਕੇ ਤੇ ਗੁਰੂ ਨੂੰ ਚੜਾ ਕੇ ਉੱਤੇ ਤੇ ਬਾਜ਼ਾਰਾਂ 'ਚ ਕਰਤਾਰਪੁਰ ਦੇ ਬਾਜ਼ਾਰਾਂ 'ਚ ਫੇਰ ਦਿੰਦੇ ਸੀ ਅੱਛਾ ਗੁਰੂ ਨੂੰ ਹੂੰ ਆਪਣੇ ਨੂੰ। ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਨੂੰ ਹਾਥੀ ਤੇ ਰੱਖ ਕੇ ਹਾਂ ਹਾਂਜੀ ਹਾਥੀ ਠੀਕ ਹੋ ਗਿਆ। ਹਾਥੀ ਹੁਣ ਜਦੋਂ ਤੁਹਾਨੂੰ ਉਠਾਇਆ ਗਿਆ, ਜੀ ਹਾਂ ਕਿਉਂਕਿ ਜ਼ਾਹਰ ਆ ਆਪਣੀ ਕਮਾਈ ਦੇ ਨਾਲ ਬੰਦਾ ਇੱਕ ਘਰ ਬਣਾਉਂਦਾ ਹੈ, ਜੀ ਹਾਂ, ਫਿਰ ਉਹਨੂੰ ਛੱਡਣ ਵੇਲੇ ਦੁੱਖ ਤਾਂ ਹੁੰਦਾ ਹੈ। ਨਹੀਂ ਦੁੱਖ ਤੇ ਹੁੰਦਾ, ਉਹ ਤਾਂ ਫਿਰ ਮਜਬੂਰੀ, ਗੌਰਮੈਂਟ ਦੀ ਮਜਬੂਰੀ ਨਾਲ। ਉਹੀ ਗੱਲ ਮੈਂ ਪੁੱਛਣ ਦਿਆਂ ਕਿ ਖੁਸ਼ੀ ਨਾਲ ਉੱਠੇ ਸੀ ਜਾਂ ਫਿਰ ਮਜਬੂਰੀ ਨਾਲ ਉਠਾਇਆ ਨਹੀਂ ਜੀ ਗਿਆ? ਮਜਬੂਰੀ ਨਾਲ ਹੀ ਠਾਇਆ ਗਿਆ, ਹੁਕਮ ਜਿਹਾ ਹੋ ਗਿਆ ਵੀ ਤੁਸੀਂ ਪਾਕਿਸਤਾਨ ਚਲੇ ਜਾਓ, ਵੀ ਉੱਥੇ ਘਰ-ਬਾਰ ਛੱਡ ਦਿਓ। ਸਾਡੇ ਤੇ ਹਮਲਾ ਨਹੀਂ ਕਿਸੇ ਨੇ ਵੀ ਕੀਤਾ, ਖੁਸ਼ੀ ਨਾਲ ਹੀ ਅਸੀਂ ਉੱਠੇ ਹਾਂ। ਹੂੰ ਰਾਤ ਸਾਰੀ ਸਹੀ ਹੋ ਗਿਆ। ਤੇ ਤੇ ਹੁਣ ਲੱਗ ਗਿਆ ਸਾਡਾ ਤੇ ਬੂਹੀ, ਹੂੰ ਉੱਥੇ ਰਹੇ ਆ ਜੀ। ਅੱਛਾ ਹੁਣ ਜੇ ਆਪਾਂ ਹੁਣ 75 ਵਰਿਆਂ ਬਾਅਦ ਦੀ ਗੱਲ ਕਰੀਏ, ਜੀ ਹਾਂ, ਐਵੇਂ ਕਿਧਰੇ ਬੈਠਿਆਂ ਦਰਖਤ ਦੇ ਥੱਲੇ ਬੈਠਿਆਂ ਜਾਂ ਇੱਥੇ ਜਿਸ ਤਰ੍ਹਾਂ ਅੱਜ ਤੁਸੀਂ ਬੈਠੇ ਸੀ, ਹਾਂਜੀ। ਉਹ ਦਿਮਾਗ ਉਹ ਚੇਤਾ ਉਹ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਚੱਲ ਜਾਂਦਾ?
ਉਹ ਮੈਂ ਕਹਿੰਦਾ ਜੀ ਅੱਲਾ ਤੰਦਰੁਸਤ ਰੱਖੇ ਤੇ ਮਾਨ ਦੇਵੇ। ਬਾਕੀ ਉਹ ਨਾ ਜੋ ਕੁਛ ਦੇਖਿਆ ਤੇ ਛੱਡ ਕੇ ਆਏ ਆ ਉਹ ਅੱਖਾਂ ਦੇ ਸਾਹਮਣੇ ਹੋ ਰਹੀਆਂ। ਮੇਰੀਆਂ ਅੱਖਾਂ ਬੰਨ੍ਹ ਦਿਓ ਤੁਸੀਂ, ਮੇਰੀਆਂ ਅੱਖਾਂ, ਤੇ ਮੈਨੂੰ ਮੋਟਰ 'ਚ ਆ ਦਿਓ ਵਾਗਿਓ ਯਾਰ ਰਾਜ ਅੰਮ੍ਰਿਤਸਰ ਆਉਂਦਾ ਹੈ ਜੀ, ਤਰਨਤਾਰਨ ਆਉਂਦਾ, ਗਾੜੀ ਪਟਾਰੀ ਆਉਂਦੀ, ਗਾੜੀ ਸਾਡਾ ਅੱਡਾ ਹੈਗਾ ਸੁਭਾਨਪੁਰ। ਉੱਥੋਂ ਤੁਰ ਕੇ ਆਪਣੇ ਪਿੰਡ ਨੂੰ ਚਲੇ ਜਾਣਾ। ਸਾਡੇ ਪਿੰਡ ਦੇ ਬਾਬਾ ਸੰਦਾਰ ਸੀ, ਪੱਠਾ ਉਹਨਾਂ ਦਾ ਆਪਣਾ ਸੀਗਾ। ਮਕਾਨ ਇੱਦਾਂ ਦੇ ਸੀ, ਰਿਆਸਤ ਵਿੱਚ ਮਕਾਨ ਉੱਦਾਂ ਦੇ ਕਿਸੇ ਦੇ ਹੈ ਨਹੀਂ ਸੀ। ਚੁਬਾਰੇ 4-5 ਤੇ ਚੁਬਾਰੇ ਸੀ, 4-4 ਖਾਨੇ ਦੇ ਉੱਤੇ। ਅੱਛਾ, ਇੱਥੇ ਬਹੁਤ ਵੱਡੇ ਸੀ। ਤੋਂ ਦੇਖਦੇ ਆ ਠੰਡਦਾਰਾਂ ਦੇ ਮਕਾਨ ਦੇਖਦੇ ਆ, ਦੂਰੋਂ ਦੇਖ ਲੈਂਦੇ। ਉਹ ਬਹੁਤ ਪੱਕੇ ਮਕਾਨ ਸੀ। ਹੁਣ ਦਿਲ ਕਰਦਾ 75 ਵਰਿਆਂ ਬਾਅਦ ਕਿ ਮੈਂ ਇੱਕ ਵਾਰੀ ਕਿਉਂ ਨਾ ਆਪਣੇ ਪਿੰਡ 'ਚ ਹੋਵਾਂ। ਮੇਰੇ ਮੁੰਡੇ ਨੇ ਕਿਹਾ ਅੱਬਾ ਤੈਨੂੰ ਲੈ ਚੱਲਣਾ। ਮੈਂ ਕਿਹਾ ਪੁੱਤ ਉੱਥੇ ਕੋਈ ਜਾਣਦਾ ਹੋਵੇ ਫਿਰ ਉੱਥੋਂ ਜਾਈਏ, ਜਿਹੜਾ ਕੋਈ ਜਾਣ ਹੀ ਨਹੀਂ। ਜਿਹੜਾ ਸਾਡੇ ਹਵਾਨ ਦੇ ਜਿਹੜੇ ਹੈਗੇ ਉਹ ਮਰ ਮੁੱਕ ਗਏ, ਜਿਹੜੇ ਸਾਡੇ ਵੱਡਿਆਂ ਦੇ ਹਾਣ ਦੇ ਉਹ ਮਰ ਮੁੱਕ ਗਏ। ਤਾਂ ਅਗਲਾ ਪੋਜ ਹੀ ਹੈਗਾ। ਤੇ ਜੇ ਤੁਹਾਡੇ ਪਿੰਡ ਇਹ ਵੀਡੀਓ ਪਹੁੰਚ ਜਵੇ, ਉੱਥੇ ਦਾ ਸਰਪੰਚ, ਉਹਦੇ ਦਾ ਕੋਈ ਬੰਦਾ ਕਹਿ ਦੇਵੇ ਕਿ ਆ ਬਜ਼ੁਰਗਾਂ ਨੂੰ ਅਸੀਂ ਸਾਰਾ ਕੁਝ ਕਰਦੇ ਆ ਜਾਣ ਸਾਡੇ ਕੋਲ, ਚੱਲੋਗੇ ਤੁਸੀਂ? ਪੱਕੀ ਗੱਲ? ਤੇ ਬਜ਼ੁਰਗੋ ਵੇਲਾ ਕਿਹੜਾ ਚੰਗਾ ਸੀ? ਹਾਂਜੀ ਦੱਸੋ ਤੁਸੀਂ। ਬੜਾ ਅਮਨ ਸੀ। ਹੁਣ ਮੈਂ ਨਾ ਬਿਮਾਰ ਹੋ ਕੇ ਨਾ ਤੇ ਮੈਂ ਕਮਜ਼ੋਰਾ ਬਹੁਤਾ ਹੋ ਗਿਆ ਤੇ ਮੇਰੀ ਸਿਹਤ ਚੰਗੀ ਸੀਗੀ। ਅੱਖਾਂ ਦੋਵਾਂ 'ਚ ਲੈਂਸ ਪਵਾਏ ਮੈਂ। ਇਹਦੀ ਜੋ ਹੈ ਨਹੀਂ, ਨਿਗਾਹ ਹੈ ਨਹੀਂ। ਅੱਛਾ, ਇਹਦੀ ਹੈਗੀ ਆ, ਅੱਜ ਚੱਲੀ ਹੈਗੀ ਐਵੇਂ। ਉਹਦਾ ਦਿਸ ਪੈਂਦਾ, ਦਿਲ ਕਰਦਾ ਜੀ। ਤੇ ਉਹ ਪਿੰਡ ਵੀ ਦੱਸ ਸਕਦਾ ਵੀ ਆ ਫਲਾਨਾ ਪਿੰਡ, ਆ ਫਲਾਨਾ ਪਿੰਡ। ਤੇ ਵੇਲਾ ਕਿਹੜਾ ਚੰਗਾ ਸੀ ਬਜ਼ੁਰਗੋ? ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ? ਦੇਖੋ ਜੀ ਮੈਂ ਤੁਹਾਨੂੰ ਦੱਸਾਂ, ਪੈਸਾ ਲੱਭਦਾ ਨਹੀਂ ਸੀ, ਚੀਜ਼ ਹਰ ਕੋਈ ਕਹੇ ਸੀ ਤੇ ਵਾਸਤੇ ਅਸੀਂ ਅਮਨ ਨਾਲ ਸੀ। ਅਮਨ ਨਾਲ ਵਾਸਤੇ ਇੱਥੇ ਪੈਸਾ ਲੱਖਾਂ ਦੇ ਹਜ਼ਾਰਾਂ ਦੇ ਹਿਸਾਬ ਲੋਕ ਹੱਥਾਂ 'ਚ ਫੜੀ ਫਿਰਦੇ ਆ ਤੇ ਸਕੂਨ ਹੈ ਨਹੀਂਗਾ। ਸਕੂਨ ਨਹੀਂ ਉੱਥੇ ਸਕੂਨ ਬੜਾ ਸੀ। ਉੱਥੇ ਹਰ ਇੱਕ ਦੀ ਧੀ ਭੈਣ ਨੂੰ, ਚੂੜਾ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਮੁਸਲਮਾਨ, ਸਾਰੇ ਇੱਕ ਨਿਗਾਹ ਨਾਲ ਦੇਖਦੇ ਵੀ ਇਹ ਇੱਜ਼ਤ ਸਾਰਿਆਂ ਦੀ ਸਾਂਝੀ ਸੀ। ਸ਼ਰਮ ਹਜ਼ਾਰ ਰੱਜ ਕੇ ਸੀ। ਮੈਂ ਤੈਨੂੰ ਗੱਲ ਹੁਣ ਖੁੱਲੀ ਮੈਂ ਤੈਨੂੰ ਦੱਸ ਦੇਣਾ। ਅਸੀਂ ਅਖੀਰ ਤੇ ਇੱਥੇ ਬੈਠੇ ਤੇ ਪਿੰਡ ਸਾਡਾ ਇੱਧਰ ਆ ਸਾਰਾ, ਤੇ ਜਾਣਾ 60 ਨੂੰ ਆ। 60 ਚੜ੍ਹਦੇ ਜੋ ਇੱਥੋਂ 13-14 ਮਰਬੇ ਆ 60। ਉਹ ਸਿੱਖਾਂ ਦਾ ਪਿੰਡ ਸੀ ਸਾਰਾ। ਜਾਣਾ ਵਾ ਕਿਸੇ ਕੌਮ ਦਾ ਵੀ ਹੋਵੇ, ਘੋੜੀ ਤੇ ਚੜ੍ਹਿਆ ਹੋਵੇ ਜਾਂ ਊਠ ਤੇ ਚੜ੍ਹਿਆ ਹੋਵੇ ਜਾਂ ਸਾਈਕਲ ਤੇ ਚੜ੍ਹਿਆ ਹੋਵੇ, ਇਮਾਨਦਾਰੀ ਦੀ ਗੱਲ ਆ, ਉਹਨ ਉੱਤਰ ਜਾਣਾ ਇੱਥੋਂ ਉੱਤਰ ਜਾਣਾ। ਉਧਰ ਗਲੀਆਂ ਸੀਗੀਆਂ ਤੇ ਤੁਰ ਕੇ ਜਾਣਾ, ਕਹਿਣਾ ਊਠ ਤੇ ਆਵਾਂਗੇ, ਘੋੜੀ ਤੇ ਆਵਾਂਗੇ। ਕਿਸੇ ਬਰਾਦਰੀ ਦੀ ਧੀ ਭੈਣ ਸਿਰ ਧੋਂਦੀ ਹੋਵੇ, ਝਾਤੀ ਪੈ ਜੂਗੀ। ਅਬਰੂ ਇੱਜ਼ਤ ਸਾਰਿਆਂ ਦੀ ਸਾਂਝੀ ਸੀ। ਸਾਰਿਆਂ ਦੀ ਇੱਜ਼ਤ ਸਾਂਝੀ ਸੀ। ਸਾਰਿਆਂ ਫਿਰਕਿਆਂ ਦੀ ਇੱਜ਼ਤ ਸਾਂਝੀ ਸੀ, ਅਦਲ ਕਰਦੇ ਸੀ। ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਆਪਾਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਦੇ ਸੀ, ਇਨਸਾਨ ਸਾਂ। ਹੁਣ ਕੋਈ ਸਿੱਖ ਬਣ ਗਿਆ ਤੇ ਕੋਈ ਮੁਸਲਮਾਨ ਬਣ ਗਿਆ, ਇਨਸਾਨੀਅਤ ਬਣ ਗਿਆ। ਜਦੋਂ ਅਸੀਂ ਆਏ ਨਾ, ਅਸੀਂ ਵੀ ਤੁਰੇ ਆਉਂਦੇ ਸੀਗੇ। ਮੁਸਲਮਾਨ ਕਾਫਲਾ ਸਾਡਾ ਵੀ ਆਉਂਦਾ ਸੀਗਾ ਤੇ ਇੱਧਰ ਸਿੱਖਾਂ ਦਾ ਕਾਫਲਾ ਵੀ ਜਾਂਦਾ ਸੀਗਾ। ਤੇ ਉਹ ਵੀ ਗੱਡਿਆਂ ਗੁੱਡਿਆਂ ਦੇ ਉੱਤੇ ਖੁਰਲੀਆਂ ਸੀ, ਉਹਨਾਂ ਨੂੰ ਨਾਲ ਪਈਏ ਸੀ, ਵਿੱਚ ਸਮਾਨ ਥੋੜਾ ਬਹੁਤਾ ਰੱਖਿਆ ਸੀਗਾ। ਸਾਰਾ ਘਰ ਦਾ ਸਮਾਨ ਤਾਂ ਨਹੀਂ ਨਾ ਕੁਝ ਰੱਖਦਾ, ਥੋੜਾ ਬਹੁਤਾ। ਤੇ ਉਹ ਇੱਕ ਦੂਜੇ ਨਾਲ ਮਿਲਦੇ ਗਿਲਦੇ ਸੀ ਤੇ ਉਹਨਾਂ ਕਹਿਣਾ ਵੀ ਜ਼ਿਲ੍ਹਾ ਲਹਿਰਪੁਰ, ਤਹਿਸੀਲ ਜੜ੍ਹਾਂ ਵਾਲੇ ਦੇ ਵਿੱਚ ਬੈਠਿਓ, ਪਰਾਂ ਹੋਰਾਂ ਨਾ ਕਿਸੇ ਦੇ। ਇਹ ਨੰਬਰ ਜ਼ਿਆਦਾ ਸੀ ਤੇ ਇਹ ਫਸਲ ਦਾ ਝਾੜ ਵੀ ਜ਼ਿਆਦਾ ਸੀਗਾ। ਮੰਡੀ ਜਿਹੜੀ ਸੀ, ਗੱਲਾ ਮੰਡੀ, ਉਹ ਸਭ ਨਾਲ ਪਾਕਿਸਤਾਨ ਦੇ ਵਿੱਚ ਵੱਡੀ ਮੰਡੀ ਇਹ ਜੜ੍ਹਾਂ ਵਾਲੇ ਦੀ। ਅੱਛਾ, ਇਹ ਜੜ੍ਹਾਂ ਵਾਲੇ ਦੇ ਵਿੱਚ ਕਤਲੋ ਗਾਰਤ ਵੀ ਬੜੀ ਹੋਈ, ਸੁਣਿਆ ਕਿ ਜਦੋਂ ਸਿੱਖ ਇੱਥੋਂ ਜਾ ਰਹੇ ਸੀ ਤੇ ਜੜ੍ਹਾਂ ਵਾਲੇ ਦੀ ਜਿਹੜੀ ਮੰਡੀ ਸੀਗੀ, ਇਹਦੇ 'ਚ ਸਾਰਿਆਂ ਨੂੰ ਇਕੱਠਾ ਕੀਤਾ ਗਿਆ। ਬੜੀ ਥੀ ਮੰਡੀ ਨਹੀਂ ਸੀ, ਇੱਥੇ ਨਹੀਂ ਸੀ ਇਕੱਠਾ ਕੀਤਾ। ਮੇਰੇ ਖਿਆਲ 58 'ਚ ਕਰੀ ਹੋਈ। 58 ਚ ਵੀ ਥੋੜੀ ਕਤਲੋ ਗਾਰਤ ਹੋਈ ਸੀ ਕਿਉਂਕਿ ਹੋਈ ਜੀ। ਜੜ੍ਹਾਂ ਵਾਲੇ ਕਤਲੋ ਗਾਰਤ ਉੱਥੇ ਨਹੀਂ ਹੋਈ, ਜਿਹੜੀ ਸੁਣੀ ਆ ਮੰਡੀ ਜਿਹੜੀ ਉੱਥੇ ਨਹੀਂ ਹੋਈ। ਚਾਚਾ ਜੀ ਆ ਜਿਹੜੇ ਮਿਸਤਰੀ ਆ ਨਾ ਰਸ਼ੀਦ ਹੋਣੀ, ਇਹ ਗੱਲ ਸੁਣਾਉਂਦੇ ਸੀ ਵੀ ਇੰਨੀਆਂ ਕੁ ਲਾਸ਼ਾਂ ਇੱਥੇ ਸੀ ਵੀ ਟਰੈਕਟਰ ਨਾਲ ਨਾ ਹਾਂਜੀ ਬਿਲਕੁਲ ਤੇ ਮਿੱਟੀ ਪਾਈ। ਅੱਛਾ ਬਜ਼ੁਰਗੋ, ਇੱਕ ਗੱਲ ਹੋਰ ਤੁਹਾਡੇ ਕੋਲ ਪੁੱਛਣੀ ਆ। ਆਪਾਂ ਜਿਹੜੇ ਪਿੰਡ ਬੈਠੇ ਆ, ਇਸ ਪਿੰਡ 'ਚ ਜਿਹੜੇ ਸਿੱਖ ਰਹਿੰਦੇ ਸੀ,
ਤੁਸੀਂ ਉਹਨਾਂ ਨੂੰ ਜਾਣਦੇ ਸੀ? ਉਹ ਅਸੀਂ ਦੇਖੇ ਨਹੀਂ, ਸਾਡੇ ਆਉਣ ਜਦੋਂ ਅਸੀਂ ਆਏ ਆ ਸਾਡੇ ਆਉਣ ਤੋਂ ਪਹਿਲਾਂ ਉਹ ਉੱਠ ਕੇ ਚਲੇ ਗਏ। ਚਲੇ ਗਏ ਸੀ। ਫਿਰ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਦੇ ਨਾਮਾਂ ਦਾ ਪਤਾ ਵਾ ਤੇ ਉਹਨਾਂ ਦੇ ਨਾਂ ਕੀ ਕੀ ਸੀ ਉਹ ਵੀ ਦੱਸ ਨਾਂ ਦਿਓ। ਸਾਨੂੰ ਲੱਖਾ ਸਿੰਘ ਸੀ, ਲੱਖਾ ਸਿੰਘ। 6 ਅਮਰਬਿਆਂ ਦਾ ਮਾਲਕ। ਹਾਂ ਹਾਂ। ਜਾਗਰ ਸਿੰਘ ਸੀ ਉਹਦੀ ਆ ਪੁੱਤਰ ਸੀ। ਅੱਛਾ। ਮਨਜ਼ੂਰ ਹੋਣੀ ਵਿੱਚ ਨਰਾਇਣ ਸਿੰਘ ਸੀ। ਅੱਛਾ। ਉਹ ਸਾਥੇ ਅਸੀਂ ਬੈਠੇ। ਅੱਛਾ, ਹਾਂ, ਇਹ ਤਿੰਨੇ ਘਰ 3 ਘਰ ਸੀ। ਹਾਂ, ਤਿੰਨੇ ਘਰ। ਠੀਕ ਹੈ, ਸਹੀ ਹੋ ਗਿਆ। 11 ਮਰਬੇ ਸੀ ਉਹਨਾਂ ਕੋਲ, ਹੂੰ। ਤਿੰਨਾਂ ਘਰਾਂ ਦੇ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਛਾ, ਸਾਨੂੰ ਬੜਾ ਚਾਅ ਚੜਿਆ। ਮਿਹਰਬਾਨੀ। ਮੈਂ ਆਪਣੇ ਪੋਤੇ ਨੂੰ ਪੁੱਛਦਾ ਹੁੰਨਾ, ਮੈਂ ਕਿਹਾ ਮੇਰੀ ਗੱਲਬਾਤ ਉਧਰ ਕਰਾਇਆ ਕਰ। ਇਹ ਕਰਾਉਂਦਾ ਰਹੇ ਤੇ ਮੁੰਡੇ ਜਾਣਦੇ ਆਉਂਦੇ ਇੱਥੇ, ਨਨਕਾਣੇ ਵੀ ਆਉਂਦੇ ਰਹਿੰਦੇ, ਜੜ੍ਹਾਂ ਵਾਲੇ ਵੀ ਆਉਂਦੇ ਰਹਿੰਦੇ, ਅੱਛਾ, ਇਹ ਮਿਲਦੇ ਜੁਲਦੇ ਰਹਿੰਦੇ ਆ। ਚਲੋ ਆਪਾਂ ਕੋਸ਼ਿਸ਼ ਕਰਾਂਗੇ ਕੋਈ ਉੱਥੇ ਦਾ ਵਸਿੰਦਾ ਜਿਹੜਾ ਹੈ ਤੁਹਾਡੇ ਪਿੰਡ ਦਾ, ਉਹ ਤੁਹਾਡੇ ਨਾਲ ਰਾਬਤਾ ਕਰਾਉਣ ਦੇ ਵਿੱਚ ਜਿਹੜਾ ਹੈ ਨਾ, ਇਹ ਵੀਡੀਓ ਸਾਡੀ ਮਦਦਗਾਰ ਹੋਏਗੀ। ਓਏ ਇੱਕ ਗੱਲ ਆ, ਹੂੰ ਅਗਲੇ ਵਸਿੰਦੇ ਜਿਹੜੇ ਰਹਿਣ ਵਾਲੇ ਆ ਨਾ, ਹੂੰ ਉਹਨਾਂ ਦੇ ਵਿੱਚੋਂ ਕੋਈ ਵੀ ਹੈ ਨਹੀਂਗਾ। ਹੂੰ ਇੱਥੇ ਰਹਿਣ ਵਾਲਿਆਂ ਚੋਂ ਕੋਈ ਵੀ ਹੈ ਨਹੀਂਗਾ। ਹੂੰ ਇੱਥੇ ਮਰਬੇ ਸੀਗੇ, 6 ਮਰਬੇ ਸੀ ਟਵਾਣਿਆਂ ਦੇ, ਹੂੰ ਉਹਨਾਂ ਚੋਂ ਕੋਈ ਨਹੀਂਗਾ। ਹੂੰ ਇੱਕ ਟਵਾਣਾ ਨਿਸਾਰ ਹੀ ਆ, ਸਿਆਣੇ ਸਾਹਿਬ ਸ਼ਾਹ ਸਾਹਿਬ ਦੇ 7 ਮਰਬੇ। ਦੂਸਰਾ ਰਾਜਾ ਨਸਰੁੱਲਾ ਸੀਗਾ, ਉਹਦਾ ਭਰਾ ਨਾਇਆ ਤੇ ਬੜਗੀਰੀਏ ਸੀ ਫੌਜ ਦਾ, ਹੂੰ ਉਹ ਵੀ ਮਾਰ ਮੁੱਕ ਗਏ। ਹੂੰ। ਰਾਜਾ ਅਸਲਮ ਤੇ ਸਰਤਾਜ, ਉਹ ਵੀ ਮਾਰ ਮੁੱਕ ਗਏ। ਗਾਉਂ ਦੇ ਪੁੱਤ ਪੁੱਤ ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਪਿਆਰ ਭਰੀਆਂ ਗੱਲਾਂ। ਉਹ ਮਿਹਰਬਾਨੀ। ਵੇਖੋ ਨਾ, ਹੁਣ ਇੱਥੇ ਆਪਾਂ ਸਾਡੇ ਕੋਲ ਲੱਗ ਲੱਗੇ 50-60 ਬੰਦੇ ਬੈਠੇ ਆ, Yeah. ਲੇਕਿਨ ਜਿਹੜੀਆਂ ਗੱਲਾਂ ਤੁਹਾਡੇ ਕੋਲ ਆ, ਮੈਂ ਕਿਹਾ ਜੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਲਾਂ ਸੁਣਾਈ ਜੂ, ਉਧਰ ਦੀਆਂ ਮੁੱਕਣੀਆਂ ਹੀ ਨਹੀਂ ਗਈਆਂ। ਮੁੱਕਣੀਆਂ ਹੀ ਨਹੀਂ। ਹਾਂ, ਮੁੱਕਣੀਆਂ ਨਹੀਂ ਗਈਆਂ। ਉਧਰ ਵੀ ਚਾਹਤ ਨਹੀਂ ਸਾਡੇ ਮੁਸਲਮਾਨ ਦੀ ਕਰਨ ਦੇ। ਹਾਂ, ਤੇ ਬਜ਼ੁਰਗੋ, ਜਿਹੜੀਆਂ ਗੱਲਾਂ ਹੁਣ, ਜਿਹੜੀਆਂ ਯਾਦਾਂ, ਜਿਹੜਾ ਕੁਝ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ, ਹਾਂਜੀ, ਉਹ ਖੂਬਸੂਰਤ ਵੇਲਾ ਵੀ, ਹਾਂਜੀ, ਫਿਰ ਮਾੜਾ ਵੇਲਾ ਵੀ, ਨਹੀਂ, ਜੋ ਚੰਗਾ ਤੁਸੀਂ ਵੇਲਾ, ਵੇਖਿਆ, ਹਾਂਜੀ। ਉਹ ਸਭ ਸਾਡੇ ਕੁਝ 'ਚ ਦੇਖਿਆ। ਕਿਸੇ ਨੇ ਨਹੀਂ ਵੇਖਿਆ। ਹਾਂ, ਨਹੀਂ। ਸੋ ਤੁਹਾਡੀਆਂ ਸਾਂਝਾਂ ਜਿਹੜੀਆਂ ਨੇ ਉਹ ਇਕੱਠੀਆਂ ਕਰੀਦੀਆਂ ਨੇ, ਫਿਰ ਆਮ ਲੋਕਾਂ ਨੂੰ ਪਹੁੰਚਾਈਦੀਆਂ ਨੇ। ਜਿਹੜੇ ਚੜ੍ਹਦੇ ਪੰਜਾਬ 'ਚ ਲੋਕ ਨੇ, ਜਾਂ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਹੈ, ਜਾਂ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਇੱਥੇ ਸਾਡੀ ਆਉਣ ਵਾਲੀ ਪੀੜ੍ਹੀ ਹੈ, ਹਾਂਜੀ। ਠੀਕ ਹੈ। ਸੋ ਦੋਵਾਂ ਤੱਕ ਆਪਣੀ ਗੱਲਬਾਤ ਦੀ ਇੱਕ ਸਾਂਝ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਦੀ ਹੈ। ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਅਸੀਂ ਗੱਲ ਕਰ। ਇਕੱਠੇ ਸ਼ਿਕਾਰ ਖੇਲਦੇ ਸੀ, ਜੀ ਜੀ। ਸਿੱਖ ਤੇ ਮੁਸਲਮਾਨ ਹਾਂ ਇਕੱਠੇ ਵਾਹੀਆਂ ਜੋਤੀਆਂ ਕਰਦੇ ਸੀ, ਇੱਕ ਦੂਜੇ ਦੇ ਮੰਗਾਂ 'ਚ ਜਾਂਦੇ, ਢੱਗੇ ਖੜਦੇ ਸੀਗੇ, ਹਾਂ। ਵਾਢੀਆਂ ਬੁੱਢੀਆਂ ਤੇ ਜਾਂਦੇ ਆਉਂਦੇ ਸੀ, ਇਕੱਠੇ ਕਰਦੇ ਸੀ। ਇਕੱਠੇ ਕਰਦੇ ਸੀ, ਸ਼ਿਕਾਰ ਇਕੱਠੇ ਰਲ ਕੇ ਖੇਡਦੇ ਹੂੰ ਸੀ। ਹੂੰ ਸਹੀ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਉਹਨਾਂ ਸਾਂਝਾਂ ਦੀ ਗੱਲ ਕਰਦੇ ਆ ਜੋ ਇਹਨਾਂ ਬਜ਼ੁਰਗਾਂ ਨੇ ਵੇਖੀਆਂ ਨੇ। ਉਹ ਅਨ ਵੰਡਿਆ ਪੰਜਾਬ ਜੋ ਇਹਨਾਂ ਆਹ, ਇੱਕ ਬਜ਼ੁਰਗਾਂ ਨੇ ਸੁਣੀ ਵੇਖਿਆ। ਗੱਲ, ਅੱਖਾਂ ਇਹਨਾਂ ਅੱਖਾਂ ਨੂੰ ਸਭ ਕੁਝ ਦੇਖਿਆ ਵੀ 14-15 ਸਾਲ ਦਾ ਜਿਹੜਾ ਹੁੰਦਾ ਜਵਾਨ ਹੁੰਦਾ ਮੁੰਡਾ ਗੱਭਰੂ। ਬਿਲਕੁਲ ਬਿਲਕੁਲ। ਹੂੰ। ਹਾਂ। ਸੋ ਇਹੋ ਜਿਹੀਆਂ ਕਹਾਣੀਆਂ ਵੱਖ-ਵੱਖ ਥਾਵਾਂ ਤੋਂ ਇਕੱਠੇ ਕਰਕੇ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ, ਔਰ ਇਹ ਕਹਾਣੀਆਂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।